सुन रहे सारे ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਏ। ਲੋ ਫਿਰ ਨਿਗਾਹ ਮਾਰਦੇ ਆ ਕੁਝ ਆਲੇ ਦੁਆਲੇ ਦੇ ਉੱਤੇ ਜੋ ਕੁਝ ਵਾਪਰ ਰਿਹਾ ਜਾਂ ਵਾਪਰ ਸਕਦਾ। ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਦੇ ਵਾਸਤੇ ਚੋਣ ਹੋਈ ਆ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਇਸ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ ਨੇ ਔਰ ਉਹਨਾਂ ਨੇ 243 ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਸਰਬਜੀਤ ਸਿੰਘ ਨੂੰ ਸਿਰਫ 85 ਵੋਟਾਂ ਪਈਆਂ। ਉਹਨਾਂ 158 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਆ। ਦੀਵਾਨ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਹੋਰਾਂ ਦੀ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਮੌਤ ਹੋ ਗਈ ਸੀ, ਜਿਹਦੇ ਕਰਕੇ ਸੰਸਥਾ ਦੇ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਸੀ। ਇਹਦੇ ਦੌਰਾਨ ਸੰਸਥਾ ਦੇ ਮੀਤ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਰਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀਗਾ ਔਰ ਇਸ ਚੋਣ ਦੇ ਵਿੱਚ ਕੁੱਲ 329 ਵੋਟਾਂ ਪਈਆਂ, ਜਿਹਦੇ ਵਿੱਚੋਂ 243 ਵੋਟਾਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ 85 ਵੋਟਾਂ ਸਰਬਜੀਤ ਸਿੰਘ ਹੋਰਾਂ ਨੂੰ ਪਈਆਂ। ਇੱਕ ਵੋਟ ਜਿਹੜੀ ਆ ਉਹ ਅਯੋਗ ਕਰਾਰ ਦਿੱਤੀ ਗਈ ਆ ਔਰ ਇਹ ਚੋਣ ਬੈਲਟ ਪੇਪਰ ਦੇ ਰਾਹੀਂ ਕਰਵਾਈ ਗਈ ਔਰ ਇਹਦੇ ਵਿੱਚ ਸਿਰਫ ਅੰਮ੍ਰਿਤਧਾਰੀ ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। 3 ਮੈਂਬਰੀ ਸਕਰੀਨਿੰਗ ਕਮੇਟੀ ਦੇ ਕੋਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਹੀ ਹਰੇਕ ਮੈਂਬਰ ਨੂੰ ਵੋਟ ਪਾਉਣ ਦੀ ਪ੍ਰਵਾਨਗੀ ਦਿੱਤੀ ਗਈ ਔਰ ਚੋਣ ਅਬਜ਼ਰਵਰ ਤੇਜਿੰਦਰ ਸਿੰਘ ਖਾਲਸਾ ਦੀ ਦੇਖ ਰੇਖ ਦੇ ਹੇਠ ਵੋਟਾਂ ਦੀ ਗਿਣਤੀ ਕੀਤੀ ਗਈ। ਨਵੇਂ ਚੁਣੇ ਗਏ ਪ੍ਰਧਾਨ ਜਿਹੜੇ ਨੇ ਡਾਕਟਰ ਨਿੱਜਰ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਸੇਵਾ ਨੂੰ ਨਿਭਾਉਣਗੇ। ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਕਿਤਾਬਾਂ ਤੇ ਵਰਦੀਆਂ ਸਸਤੀਆਂ ਕਰਨ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਦੇਣ ਦੇ ਬਾਰੇ ਉਹਨਾਂ ਨੇ ਕਿਹਾ ਕਿ ਯਤਨ ਕੀਤਾ ਜਾਊਗਾ। ਡਾਕਟਰ ਨਿੱਜਰ ਬੜੇ ਇੱਕ ਜਾਣੀ ਪਛਾਣੀ ਸ਼ਖਸੀਅਤ ਨੇ, ਅੰਮ੍ਰਿਤਸਰ ਦੀ ਭਲੇ ਮਨੁੱਖ ਵਜੋਂ ਜਾਣੇ ਜਾਂਦੇ ਨੇ। ਉਹਨਾਂ ਨੇ ਚੋਣ ਲੜੀ ਸੀ ਪਿਛਲੀ ਵਿਧਾਨ ਸਭਾ ਦੀ ਤੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਬਣੇ ਸਨ। ਉਂਝ ਉਹ ਬਿਜ਼ਨਸਮੈਨ ਨੇ ਅੰਮ੍ਰਿਤਸਰ ਦੇ ਜਾਣੇ ਪਛਾਣੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਅੱਜ ਭਗਵੰਤ ਮਾਨ ਦੇ ਨਾਲ ਹੋਣ ਵਾਲੀ ਸੰਭਾਵੀ ਮੁਲਾਕਾਤ ਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਲੱਗ ਰਹੀਆਂ ਨੇ। ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਦੇ ਮਸਲਿਆਂ ਦੇ ਉੱਤੇ ਵਿਚਾਰ ਕੀਤੀ ਜਾਊਗੀ ਔਰ ਇਹ ਮੁਲਾਕਾਤ ਉਸ ਵੇਲੇ ਹੋ ਰਹੀ ਆ ਜਦੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਕੋਲੇ ਪਾਰਟੀ ਦੇ ਵਿੱਚ ਕੋਈ ਅਹੁਦਾ ਨਹੀਂ ਆ ਤੇ ਉਹਦੇ ਸੁਰ ਹਮੇਸ਼ਾ ਵਾਂਗ ਮੌਜੂਦਾ ਅਹੁਦੇਦਾਰਾਂ ਦੇ ਨਾਲ ਵੀ ਨਹੀਂ ਮਿਲ ਰਹੇ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਬਣੇ ਸਨ ਕਾਂਗਰਸ ਦੇ ਤੇ ਉਹਨਾਂ ਦੀ ਕਿਸੇ ਨਾਲ ਨਹੀਂ ਬਣੀ ਕਾਂਗਰਸ ਦੇ ਵਿੱਚ ਵੀ। ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣਾ ਦਿੱਤੇ ਗਏ ਤੇ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਵੀ ਨਹੀਂ ਬਣੀ। ਜਦੋਂ ਜਿਹੜੇ ਬਾਕੀ ਮੰਤਰੀ ਲਏ ਗਏ ਉਹਨਾਂ ਦੇ ਨਾਲ ਵੀ ਉਹਨਾਂ ਦੀ ਨਹੀਂ ਬਣੀ। ਜਦੋਂ ਸੀਐਮ ਦਾ ਫੇਸ ਐਲਾਨ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਤੇ ਫਿਰ ਉਹਨਾਂ ਦੀ ਕਿਸੇ ਦੇ ਨਾਲ ਵੀ ਨਹੀਂ ਬਣੀ। ਚੋਣਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਵਿੱਚ ਘਿਰੇ ਰਹੇ ਤੇ ਇੱਕ ਨਵੇਂ ਉਮੀਦਵਾਰ ਤੋਂ ਚੋਣ ਬੁਰੇ ਤਰੀਕੇ ਨਾਲ ਹਾਰ ਗਏ। ਉਹਨਾਂ ਦੀ ਪ੍ਰਧਾਨਗੀ ਵੀ ਜਾਂਦੀ ਲੱਗੀ ਪਰ ਉਹਨਾਂ ਦੀ ਬੋਲ ਬਾਣੀ ਚਰਚਾ ਦੇ ਵਿੱਚ ਜ਼ਰੂਰ ਰਹੀ। ਕਿਸੇ ਵੀ ਵਿਅਕਤੀ ਨੂੰ ਤੂੰ ਤੜਕ ਵਗੈਰਾ ਕਰਕੇ ਬੋਲਦੇ ਰਹੇ। ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਹੋਰਾਂ ਨੂੰ ਰਬੜ ਦਾ ਗੁੱਡਾ ਕਹਿੰਦੇ ਰਹੇ। ਹੁਣ ਇਹ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰਬੜ ਦੇ ਗੁੱਡੇ ਨੂੰ ਮਿਲਣ ਦੀ ਕੀ ਜ਼ਰੂਰਤ ਪੈ ਗਈ। ਇਹ ਮੁਲਾਕਾਤ ਅੱਜ ਸ਼ਾਮ ਨੂੰ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਅਰਥਚਾਰੇ ਦੀ ਬਹਾਲੀ ਦੇ ਵਾਸਤੇ ਇਹ ਮੀਟਿੰਗ ਹੋਊਗੀ। ਇਹਦੇ ਉੱਤੇ ਕਿੰਤੂ ਪਰੰਤੂ ਤਾਂ ਨਹੀਂ ਕੋਈ ਹੈਗਾ ਪਰ ਨਵਜੋਤ ਸਿੰਘ ਸਿੱਧੂ ਹੋਰੀ ਬਾਹਰ ਆ ਕੇ ਕੀ ਬੋਲਦੇ ਆ ਇਹਦੇ ਉੱਤੇ ਜ਼ਰੂਰ ਜਿਹੜਾ ਉਹ ਰਹੂਗਾ ਕਿਉਂਕਿ ਭਾਸ਼ਾ ਦੇ ਉੱਤੇ ਕੰਟਰੋਲ ਕਦੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਹੀਂ ਰਿਹਾ, ਜਿਹੜੀ ਕਿ ਉਹਨਾਂ ਦੇ ਵਾਸਤੇ ਸਭ ਤੋਂ ਵੱਡੀ ਮੁਸ਼ਕਲ ਬਣਦੀ ਹੈ। ਉਹ ਕਿਸੇ ਵੀ ਵਿਅਕਤੀ ਨੂੰ ਸਿਆਣਾ ਨਹੀਂ ਸਮਝਦੇ, ਉਹ ਇਹ ਸਮਝਦੇ ਆ ਕਿ ਉਹਨਾਂ ਤੋਂ ਵੱਧ ਦਿਮਾਗ ਕਿਸੇ ਦਾ ਨਹੀਂ ਹੈਗਾ। ਕੁਛ ਉਹਨਾਂ ਦੇ ਆਲੇ ਦੁਆਲੇ ਵੀ ਇਸ ਤਰ੍ਹਾਂ ਦੇ ਲੋਕ ਫਿਰਦੇ ਨੇ
ਜਿਹੜੇ ਕਿ ਉਹਨਾਂ ਦੇ ਸਲਾਹਕਾਰ ਦੇ ਰੂਪ ਦੇ ਵਿੱਚ ਵਿਚਰਦੇ ਨੇ, ਤੇ ਉਹਨਾਂ ਨੂੰ ਇਉਂ ਲੱਗਦਾ ਕਿ ਪੰਜਾਬ ਦਾ ਹਰ ਵਿਅਕਤੀ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ ਤੇ ਸਿਰਫ ਉਹੀ ਇੱਕ ਸਿਆਣੇ ਨੇ ਔਰ ਦੀਨ ਦੁਨੀਆ ਦਾ ਸਿਰਫ ਪਤਾ ਉਹਨਾਂ ਨੂੰ ਹੀ ਹੈ। ਤੋ ਉਹੋ ਜਿਹੇ ਲੋਕਾਂ ਦੇ ਵਿੱਚ ਘਿਰੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਜਿੰਨਾ ਕੁ ਸਿਆਸੀ ਨੁਕਸਾਨ ਕਰਾ ਲਿਆ, ਹੁਣ ਤਾਂ ਲੰਘ ਗਏ ਸੱਪ ਦੀ ਲਕੀਰ ਨੂੰ ਪਿੱਟਣ ਵਾਲੀ ਜਿਹੜੀ ਉਹ ਕਹਾਣੀ ਕਹੀ ਜਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਗਲਾ ਸਟੈਪ ਕੀ ਹੁੰਦਾ ਇਹ ਅਜੇ ਵੇਖਣਾ ਹੋਊਗਾ, ਪਰ ਅਜੇ ਵੇਖਣ ਵਾਲੀ ਗੱਲ ਮੇਨ ਇਹ ਹੋਊਗੀ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ। ਇਹ ਪੈਂਡਿੰਗ ਹੈ ਇਸ ਵੇਲੇ, ਉਹਨਾਂ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ, ਪਰ ਇਹਦੇ ਦੌਰਾਨ ਉਹਨਾਂ ਦੀ ਮੁਲਾਕਾਤ ਭਗਵੰਤ ਮਾਨ ਹੋਰਾਂ ਦੇ ਨਾਲ ਵੀ ਅੱਜ ਇਸ ਪੱਖੋਂ ਵੇਖਣਯੋਗ ਰਹੂਗੀ ਕਿ ਉਹ ਬਾਹਰ ਆ ਕੇ ਉਦੋਂ ਬਾਅਦ ਕੀ ਬੋਲਦੇ ਆ, ਰਬੜ ਦਾ ਗੁੱਡਾ ਹੀ ਦੱਸਦੇ ਆ ਜਾਂ ਫਿਰ ਕੁਝ ਹੋਰ ਦੱਸਦੇ ਆ। ਪੰਜਾਬ ਪੁਲਿਸ ਨੇ ਤਰਨਤਾਰਨ ਦੇ ਪਿੰਡ ਨਸ਼ਹਿਰਾ ਪੰਨੂਆਂ ਤੋਂ 2 ਜਣਿਆਂ ਨੂੰ 1.5 ਕਿਲੋ RDX ਤੇ 2.5 ਕਿਲੋ IED ਦੇ ਨਾਲ ਕਾਬੂ ਕੀਤਾ। ਏਡੀ ਵੱਡੀ ਮਾਤਰਾ ਦੇ ਵਿੱਚ ਧਮਾਕਾ ਖੇਜ ਸਮੱਗਰੀ ਬਰਾਮਦ ਕਰਕੇ ਸਰਹੱਦੀ ਰਾਜ ਦੇ ਵਿੱਚ ਸੰਭਾਵੀ ਦਹਿਸ਼ਤੀ ਹਮਲਾ ਨਾਕਾਮ ਕਰਨ ਦਾ ਦਾਅਵਾ ਕੀਤਾ ਗਿਆ। ਪੁਲਿਸ ਦੇ ਬੰਬ ਨਕਾਰਾ ਦਸਤੇ ਨੇ ਧਮਾਕਾ ਖੇਜ ਸਮੱਗਰੀ ਨੂੰ ਬਾਅਦ ਦੇ ਵਿੱਚ ਨਕਾਰਾ ਕੀਤਾ। ਸਰਹਾਰੀ ਪੁਲਿਸ ਥਾਣੇ ਦੇ ਵਿੱਚ ਮੁਲਜ਼ਮਾਂ ਦੇ ਖਿਲਾਫ IPC ਤੇ ਧਮਾਕਾ ਖੇਜ ਵਸਤੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਮੋਟਰਸਾਈਕਲ ਤੇ 2 ਮੋਬਾਈਲ ਫੋਨ ਵੀ ਬਰਾਮਦ ਹੋਏ ਨੇ। ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਪੁਲਿਸ ਦੇ ਮੁਤਾਬਕ IED ਧਾਤ ਦੇ ਬਣੇ ਕਾਲੇ ਰੰਗ ਦੇ ਬਕਸੇ ਦੇ ਵਿੱਚ, ਜਿਹਦਾ ਕੁੱਲ ਵਜ਼ਨ 2.5 ਕਿਲੋ ਤੋਂ ਵੱਧ ਸੀਗਾ, ਬਕਸੇ ਦੇ ਵਿੱਚ ਟਾਈਮਰ, ਡੈਟੋਨੇਟਰ, ਬੈਟਰੀ ਤੇ ਮੇਖਾਂ ਵੀ ਸੀਗੀਆਂ, ਭਾਵ ਕਿ ਇਹਦਾ ਇੱਕ ਬੰਬ ਵਗੈਰਾ ਬਣਾਇਆ ਜਾਣਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸਮੱਗਰੀ ਦੇ ਨਾਲ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਗੜਬੜ ਕਰਕੇ ਸੂਬੇ ਦੇ ਅੰਦਰ ਅਮਨ ਸ਼ਾਂਤੀ ਨੂੰ ਭੰਗ ਕਰਨਾ ਸੀ। ਇਹ ਗ੍ਰਿਫਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਹਰਿਆਣਾ ਪੁਲਿਸ ਨੇ 3 ਦਿਨ ਪਹਿਲਾਂ ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਕਰਨਾਲ ਦੇ ਵਿੱਚ 4 ਵਿਅਕਤੀਆਂ ਨੂੰ 2.5 ਕਿਲੋ ਜਿਹੜਾ ਧਮਾਕਾ ਖੇਜ ਵਸਤੂਆਂ ਦੇ ਨਾਲ ਗ੍ਰਿਫਤਾਰ ਕੀਤਾ। ਜਿਹੜੇ ਕੱਲ੍ਹ ਗ੍ਰਿਫਤਾਰ ਕੀਤੇ ਗਏ ਨੇ ਉਹਦੇ ਵਿੱਚ ਬਲਜਿੰਦਰ ਸਿੰਘ ਉਰਫ ਬਿੰਦੂ, ਇਹ ਪਿੰਡ ਗੁੱਜਰਪੁਰਾ ਅਜਨਾਲਾ ਦਾ ਰਹਿਣ ਵਾਲਾ, ਜਗਤਾਰ ਸਿੰਘ ਉਰਫ ਜੱਗਾ, ਇਹ ਪਿੰਡ ਖਾਨੋਵਾਲ ਅਜਨਾਲਾ ਦਾ ਰਹਿਣ ਵਾਲਾ। ਔਰ ਇਹ ਦੱਸਿਆ ਗਿਆ ਕਿ ਬਿੰਦੂ ਅਜਨਾਲਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਰਸਿੰਗ ਸਹਾਇਕ ਸੀਗਾ, ਜਦੋਂ ਕਿ ਜੱਗਾ ਮਜ਼ਦੂਰੀ ਕਰਦਾ ਸੀਗਾ। ਦੋਵੇਂ ਪੈਸੇ ਤੇ ਨਸ਼ਿਆਂ ਲਈ ਇਹ ਕੰਮ ਕਰਦੇ ਸੀਗੇ। ਬਿੰਦੂ ਤੇ ਜੱਗਾ ਧਮਾਕਾ ਖੇਜ ਸਮੱਗਰੀ ਚੁੱਕੀ ਨਸ਼ਹਿਰਾ ਪੰਨੂਆਂ ਇਲਾਕੇ ਦੇ ਵਿੱਚ ਸੀਗੇ, ਜਿੱਥੋਂ ਕਿ ਇਹ ਉਹਨਾਂ ਨੂੰ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ। ਅਜੇ ਫਰਦਰ ਪੁਲਿਸ ਦੱਸੂਗੀ ਕਿ ਇਸ ਦੇ ਵਿੱਚ ਕੋਈ ਹੋਰ ਅਰੈਸਟ ਹੁੰਦੀ ਹੈ ਜਾਂ ਕੌਣ-ਕੌਣ ਲੋਕ ਸ਼ਾਮਲ ਨੇ। ਇਸ ਵੇਲੇ ਸਰਕਾਰ ਦੇ ਵੱਲੋਂ ਕੁਝ ਯਤਨ ਕਿਸਾਨੀ ਬਚਾਉਣ ਦੇ ਵਾਸਤੇ ਔਰ ਖ਼ਾਸ ਤੌਰ ਦੇ ਉੱਤੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਵਾਸਤੇ ਕੀਤੇ ਜਾ ਰਹੇ ਨੇ। ਪੰਜਾਬ ਸਰਕਾਰ ਨੇ ਇਹ ਐਲਾਨ ਪਿਛਲੇ ਦਿਨਾਂ ਤੋਂ ਕੀਤਾ ਕਿ 1500 ਰੁਪਈਆ ਉਹ ਪਰ ਕਿੱਲੇ ਦਾ ਮੁਆਵਜ਼ਾ ਦੇਊਗੀ ਜਿਹੜੇ ਲੋਕ ਸਿੱਧੀ ਝੋਨੇ ਦੀ ਬਿਜਾਈ ਕਰਨਗੇ। ਸਰਕਾਰ ਨੇ ਇਹ ਵੀ ਕਿਹਾ ਕਿ 60 ਮੂੰਗੀ ਲਾ ਲਈ ਜਾਵੇ ਤੇ MSP ਸਰਕਾਰ ਦੇਊਗੀ, ਉਸ ਮੂੰਗੀ ਨੂੰ ਸਰਕਾਰ ਚੁੱਕੂਗੀ। ਜਿੰਨੀ ਡਿਮਾਂਡ ਦਾਲਾਂ ਦੀ ਹੈ, ਇਹ MSP ਤੋਂ ਉੱਪਰਲੇ ਰੇਟ ਦੇ ਉੱਤੇ ਵੀ ਵਿਕਣ ਦੇ ਆਸਾਰ ਹੋ ਸਕਦੇ ਆ। ਬਜਾਏ ਇਹਦੇ ਕਿ ਸਰਕਾਰ ਦੇ ਇਹਨਾਂ ਯਤਨਾਂ ਨੂੰ ਐਪਰੀਸ਼ੀਏਟ ਕਰਕੇ ਨਾਲ ਤੁਰਿਆ ਜਾਵੇ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਕਹਿਤਾ ਕਿ ਝੋਨੇ ਦੀ ਲਵਾਈ ਦੀ ਜਿਹੜੀ ਤਰੀਕ 18 ਜੂਨ ਸਰਕਾਰ ਨੇ ਦਿੱਤੀ ਆ, ਅਸੀਂ ਨਹੀਂ ਮੰਨਦੇ। ਸਰਕਾਰ ਨੇ ਇਸ ਵਾਰੀ ਸੂਬੇ ਨੂੰ 4 ਜ਼ੋਨਾਂ ਦੇ ਵਿੱਚ ਵੰਡ ਕੇ ਝੋਨੇ ਦੀ ਲਵਾਈ ਦਾ ਜਿਹੜੀ ਆ ਉਹ ਗੱਲ ਕੀਤੀ ਆ। ਇਹ ਕਿਸਾਨ ਆਗੂ ਇਹ ਕਹਿੰਦੇ ਆ ਕਿ ਅਸੀਂ ਤਾਂ ਝੋਨੇ ਦੀ ਲਵਾਈ 10 ਜੂਨ ਤੋਂ ਲਾਵਾਂਗੇ। ਐਕਸਪਰਟ ਜਿਹੜੇ ਕਿ ਕਹਿੰਦੇ ਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਹੁਣ ਕੁਝ ਸਾਲਾਂ ਦੀ ਗੱਲ ਰਹਿ ਗਈ ਹੈ। ਜੇ ਯਤਨ ਕੀਤੇ ਜਾਣ ਤਾਂ ਇਹਨੂੰ ਥੋੜ੍ਹਾ ਅੱਗੇ ਹੋਰ ਪਾਇਆ ਜਾ ਸਕਦਾ। ਕਿਸਾਨ ਆਗੂਆਂ ਦਾ ਇੱਕੋ ਹੀ ਕੰਮ ਰਹਿ ਗਿਆ ਕਿ ਇੱਟ ਖੜੱਕਾ ਕਿਹੜੇ ਤਰੀਕੇ ਦੇ ਨਾਲ ਲਿਆ ਜਾਵੇ। ਸਰਕਾਰ ਦੇ ਨਾਲ ਜਿਹੜਾ ਉਹ ਵਾਰਤਾਲਾਪ ਕਰਨ ਦੀ ਜਗ੍ਹਾ ਦੇ ਉੱਤੇ ਮੋਰਚਾ ਕਿਵੇਂ ਲਾਇਆ ਜਾਵੇ। ਇਹਨਾਂ ਆਗੂਆਂ ਦਾ ਇਹ ਕਹਿਣਾ
ਕਿ ਜੇ ਸਰਕਾਰ ਨੇ ਜਿਹੜੀ ਲਵਾਈ ਆ ਇਹਦਾ ਸਕੈਜੂਅਲ ਰੱਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਊਗਾ। ਕਿਸ ਚੀਜ਼ ਦਾ ਸੰਘਰਸ਼ ਵਿੱਢਿਆ ਜਾਊਗਾ ਕਿ ਪਾਣੀ ਛੇਤੀ ਤੋਂ ਛੇਤੀ ਮੁਕਾਇਆ ਜਾਵੇ ਪੰਜਾਬ ਦਾ। ਇਸ ਚੀਜ਼ ਦਾ ਸੰਘਰਸ਼ ਵਿੱਢਣ ਦੇ ਵਾਸਤੇ ਇਹ ਤਿਆਰ ਨੇ। ਆਏ ਤਾਂ ਸੀਗੇ ਪਾਵਰਕੌਮ ਦੇ ਨਾਲ ਮੀਟਿੰਗ ਕਰਨ ਦੇ ਵਾਸਤੇ, ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅੰਡਰਲੋਡ ਕਰਨ ਦੇ ਵਾਸਤੇ 4700 ਪ੍ਰਤੀ ਹਾਰਸ ਪਾਵਰ ਫੀਸ ਘਟਾ ਕੇ 1200 ਕੀਤੀ ਜਾਵੇ। ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਰੱਖਣ ਦਾ ਉਹਨਾਂ ਨੇ ਭਰੋਸਾ ਦਿੱਤਾ। ਬਿਜਲੀ ਦੀਆਂ ਤਾਰਾਂ ਲਾਂਭੇ ਕਰਨ ਦੀ ਫੀਸ ਵੀ ਘੱਟ ਕਰਨ ਦੇ ਉੱਤੇ ਸਹਿਮਤੀ ਜਿਹੜੀ ਉਹ ਬਣੀ ਹੈ। ਪਰ ਬਾਹਰ ਆ ਕੇ ਜਿਹੜਾ ਸ਼ੋਸ਼ਾ ਛੱਡ ਕੇ ਕਿਸਾਨ ਆਗੂਆਂ ਨੇ, ਜਿਹੜੇ ਕਿਸਾਨ ਕੁਝ ਕਰਨਾ ਚਾਹੁੰਦੇ ਆ, ਚਾਹੇ ਉਹ ਸਿੱਧੀ ਬਿਜਾਈ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਸੱਠੀ ਮੂੰਗੀ ਦੇ ਰੂਪ ਦੇ ਵਿੱਚ ਹੈ, ਜਾਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਘੱਟ ਪਾਣੀ ਦੇ ਨਾਲ ਪੜਦੀਆਂ ਨੇ, ਉਹਨਾਂ ਨੂੰ ਲਾਉਣ ਦੇ ਵਾਸਤੇ ਤਿਆਰ ਨੇ, ਉਹਨਾਂ ਨੂੰ ਗੁੰਮਰਾਹ ਕਰਨ ਦੇ ਯਤਨ ਕੀਤੇ ਨੇ ਕਿਸਾਨ ਆਗੂਆਂ ਨੇ। ਐਕਚੁਅਲੀ ਜਦੋਂ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਇੰਨਾ ਜਿਹੜਾ ਨਾੜ ਸਾੜਿਆ ਗਿਆ, ਕਿੰਨਾ ਰੁੱਖ ਸਾੜਤਾ, ਇਹਨਾਂ ਕਿਸਾਨ ਆਗੂਆਂ ਦੇ ਮੂੰਹੋਂ ਇੱਕ ਸਿੰਗਲ ਵੀ ਲਾਈਨ ਨਹੀਂ ਨਿਕਲੀ। ਚੰਗਾ ਹੁੰਦਾ ਜੇ ਇਹ ਸੰਘਰਸ਼ ਪਾਣੀ ਨੂੰ ਬਚਾਉਣ ਦੇ ਵਾਸਤੇ ਕਰਦੇ, ਇਹ ਨਾੜ ਨੂੰ ਸਾੜਨ ਤੋਂ ਰੋਕਣ ਦੇ ਵਾਸਤੇ ਕਰਦੇ। ਕਿੰਨੇ ਪੰਛੀਆਂ ਦੇ ਆਲ੍ਹਣੇ ਉਜਾੜ ਦਿੱਤੇ ਗਏ, ਕਿੰਨੇ ਰੁੱਖ ਸਾੜ ਦਿੱਤੇ ਗਏ, ਇਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਿਆ। ਹੁਣ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਹੈ ਕਿ ਉਹਨਾਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਜਾਂ ਨਹੀਂ ਬਚਾਉਣਾ। ਇਸ ਵੇਲੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਨਵੇਂ ਪੈਦਾ ਹੋਏ ਸਿਆਸੀ ਹਾਲਾਤਾਂ ਦੇ ਵਿੱਚ ਚੌਕਸ ਰਹਿਣਾ ਪਊਗਾ। ਪੰਜਾਬ ਪੁਲਿਸ ਦੇ ਵੱਲੋਂ ਤੇਜਿੰਦਰ ਬੱਗੇ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਖਫਾ ਕੇਂਦਰ ਸਰਕਾਰ ਅਗਲੇ ਦਿਨਾਂ ਦੇ ਵਿੱਚ ਸੂਬੇ ਲਈ ਮਦਦ ਦੇਣ ਦੇ ਮਾਮਲੇ ਦੇ ਵਿੱਚ ਹੱਥ ਘੁੱਟ ਸਕਦੀ ਹੈ। ਜੂਨ ਮਹੀਨੇ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤੇ ਪੰਜਾਬ ਸਰਕਾਰ ਦੀ ਕੋਲਾ ਤੇ ਬਿਜਲੀ ਸਪਲਾਈ ਸੰਬੰਧੀ ਕੇਂਦਰ ਸਰਕਾਰ ਦੀ ਨਿਰਭਰਤਾ ਵੱਧ ਜਾਣੀ ਹੈ। ਬਿਜਲੀ ਸੰਕਟ ਪਹਿਲਾਂ ਹੀ ਆਪਣੇ ਰੰਗ ਵਿਖਾ ਰਿਹਾ ਹੈ ਤੇ ਝੋਨੇ ਦੀ ਲਵਾਈ ਦੇ ਮੌਕੇ ਬਿਜਲੀ ਦੀ ਮੰਗ 15000 ਮੈਗਾਵਾਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਪੰਜਾਬ ਦੀ ਵਿੱਤੀ ਸਥਿਤੀ ਪਹਿਲਾਂ ਹੀ ਨਾਜ਼ੁਕ ਹੈ। ਆਮਦਨ ਦੇ ਵਸੀਲੇ ਜ਼ਿਆਦਾ ਬਣਦੇ ਜਾਪ ਨਹੀਂ ਰਹੇ। ਇਹਨਾਂ ਹਾਲਾਤਾਂ ਦੇ ਵਿੱਚ ਕੇਂਦਰੀ ਮਦਦ ਦੀ ਲੋੜ ਪੈਣੀ ਆ। ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਨੂੰ ਪੀਕ ਸੀਜ਼ਨ ਦੇ ਵਿੱਚ 1500 ਮੈਗਾਵਾਟ ਬਿਜਲੀ ਦੇਣ ਦੀ ਹਾਮੀ ਭਰੀ ਹੈ। ਕੋਲੇ ਦੇ ਵਧੇਰੇ ਰੈਕ ਦੇਣ ਦਾ ਭਰੋਸਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਤੇਜਿੰਦਰ ਬੱਗਾ ਵਾਲੇ ਪੈਂਤੜੇ ਤੋਂ ਬਾਅਦ ਭਾਜਪਾ ਸਖਤੀ ਦੇ ਨਾਲ ਨਵੇਂ ਰਾਹ ਰੋਕਣ ਦੇ ਰੌਂ ਦੇ ਵਿੱਚ ਹੈ। ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਕਾਮਯਾਬ ਸਮਝਿਆ ਜਾਂਦਾ ਹੈ ਤੇ ਹੁਣ ਪੰਜਾਬ ਮਾਡਲ ਵੀ ਸਫਲ ਹੁੰਦਾ ਹੈ ਤਾਂ ਇਹਦੇ ਨਾਲ ਕੇਜਰੀਵਾਲ ਦੇ ਸਿਆਸੀ ਪਸਾਰ ਲਈ ਰਾਹ ਖੁੱਲ੍ਹਦਾ ਹੈ। ਸਿਆਸੀ ਨਜ਼ਰੀਏ ਤੋਂ ਭਾਜਪਾ ਇਹਨਾਂ ਰਾਹਾਂ ਦੇ ਵਿੱਚ ਅੜਿੱਕੇ ਖੜੇ ਕਰ ਸਕਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਪੁਲਿਸ ਦੀ ਵਰਤੋਂ ਕਰਕੇ ਖੁਦ ਹੀ ਭਾਜਪਾ ਨੂੰ ਅਜਿਹਾ ਮਾਹੌਲ ਬਣਾਉਣ ਲਈ ਸੱਦਾ ਦੇ ਰਿਹਾ। ਸਿਆਸੀ ਮਾਹੌਲ ਦੇ ਵਿੱਚ ਭਾਜਪਾ ਨੂੰ ਟਕਰਾਓ ਦੀ ਨੀਤੀ ਵਾਰਾ ਖਾ ਸਕਦੀ ਹੈ, ਪਰ ਪੰਜਾਬ ਲਈ ਬਿਨਾਂ ਲੋੜ ਦਾ ਕੇਂਦਰੀ ਸਬੰਧਾਂ ਵਿਚਲਾ ਤਣਾਓ ਘਾਟੇ ਦਾ ਸੌਦਾ ਜਿਹੜਾ ਉਹ ਬਣ ਸਕਦਾ ਹੈ। ਵਿਰੋਧੀ ਧਿਰਾਂ ਜਿਹਦੇ ਵਿੱਚ ਕਾਂਗਰਸ ਨੂੰ ਮੌਕਾ ਹੱਥ ਲੱਗਿਆ ਤੇ ਕਾਂਗਰਸ ਇਹ ਪ੍ਰਚਾਰ ਕਰ ਰਹੀ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਬਦਲੇ ਦੀ ਰਾਜਨੀਤੀ ਸੰਬੰਧੀ ਕੋਈ ਫਰਕ ਨਹੀਂ ਹੈ ਤੇ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਗਰਮੀ ਦੇ ਮੌਸਮ ਕਰਕੇ ਕਣਕ ਦੀ ਕੁਆਲਿਟੀ ਨੂੰ ਲੱਗੀ ਢਾਹ ਬਾਰੇ ਕੇਂਦਰ ਨੇ ਮਦਦ ਦਾ ਹਾਲੇ ਤੱਕ ਕੋਈ ਭਰੋਸਾ ਨਹੀਂ ਦਿੱਤਾ। ਮਿਲਦੀ ਆ ਜਾਂ ਨਹੀਂ ਮਿਲਦੀ ਮਦਦ, ਉਹ ਅਜੇ ਕੱਲ੍ਹ ਵਾਲੀ ਜਿਹੜੀ ਗੱਲ ਹੈ। ਜੇ ਬੱਗੇ ਦੀ ਗੱਲ ਚੱਲੀ ਆ ਤਾਂ ਤੇਜਿੰਦਰਪਾਲ ਬੱਗੇ ਦੇ ਮਾਮਲੇ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੰਜਾਬ ਪੁਲਿਸ 5 ਸਾਲਾਂ ਲਈ ਲੀਜ਼ ਤੇ ਦੇਣ ਦੇ ਵਿਅੰਗ ਕਰਨੇ ਸ਼ੁਰੂ ਕੀਤੇ ਨੇ। ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਭਾਜਪਾ ਆਗੂ ਦੇ ਖਿਲਾਫ ਮੁਹਾਲੀ ਦੇ ਵਿੱਚ ਦਰਜ ਮਾਮਲਾ ਹੁਣ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਤੇ ਮੁਹਾਲੀ ਪੁਲਿਸ ਅਦਾਲਤ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰੂਗੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਬੱਗਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸੀਗੇ। ਇਸ ਤੋਂ ਬਾਅਦ ਭਾਜਪਾ ਆਗੂ ਨੇ ਦੇਰ ਰਾਤ ਡਿਸਟ੍ਰਿਕਟ ਅਦਾਲਤ ਦੇ ਵਿੱਚ ਇਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹਾਈ ਕੋਰਟ ਦੇ ਵਿੱਚ, ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਨਿਚਰਵਾਰ ਅੱਧੀ ਰਾਤ ਨੂੰ ਤੇਜਿੰਦਰ ਬੱਗਾ ਨੂੰ ਰਾਹਤ ਦਿੰਦਿਆਂ 10 ਮਈ ਤੱਕ ਉਹਦੀ
ਗ੍ਰਿਫਤਾਰੀ ਦੇ ਉੱਤੇ ਰੋਕ ਲਾਤੀ। ਭਾਜਪਾ ਆਗੂ ਨੇ ਮੋਹਾਲੀ ਅਦਾਲਤ ਦੇ ਵੱਲੋਂ ਜਾਰੀ ਵਾਰੰਟ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਔਰ ਬੱਗੇ ਨੇ ਅਰਜ਼ੀ ਦੇ ਵਿੱਚ ਇਹ ਦਲੀਲ ਦਿੱਤੀ ਕਿ ਮੁਕੱਦਮੇ ਦਾ ਇੱਕੋ ਇੱਕ ਇਰਾਦਾ ਉਹਨੂੰ ਗ੍ਰਿਫਤਾਰ ਕਰਨਾ ਤੇ ਦਿੱਲੀ ਬੈਠੇ ਆਪਣੇ ਸਿਆਸੀ ਆਕਾਵਾਂ ਨੂੰ ਸੰਤੁਸ਼ਟ ਕਰਨਾ ਹੈ। ਉਹਨੇ ਦਰਜਨ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਵਾਰੰਟਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਔਰ ਉਹਨੇ ਵੀ ਕਿਹਾ ਕਿ ਇਸ ਮਾਮਲਾ ਪੂਰੇ ਤਰੀਕੇ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਬੱਗੇ ਨੂੰ, ਜਿਹਨੂੰ ਕੋਈ ਜਾਣਦਾ ਤੱਕ ਨਹੀਂ ਸੀਗਾ ਅੱਜ ਤੋਂ ਕੁਝ ਦਿਨ ਪਹਿਲਾਂ, ਉਹਨੂੰ ਇਸ ਮਾਮਲੇ ਦੇ ਵਿੱਚ ਪ੍ਰਸਿੱਧੀ ਹੀ ਮਿਲੀ ਆ, ਕਿਉਂਕਿ ਬੱਗੇ ਵਰਗੇ ਜਿਹੜੇ ਲੋਕ ਨੇ ਉਹ ਪ੍ਰਸਿੱਧੀ ਹੀ ਭਾਲਦੇ ਨੇ। ਪਰ ਇਉਂ ਲੱਗਦਾ ਹੈ ਕਿ ਉਹਨੂੰ ਪ੍ਰਸਿੱਧੀ ਦੇ ਦਿੱਤੀ ਗਈ ਆ, ਉਹਦੇ ਉੱਤੇ ਮਾਮਲਾ ਦਰਜ ਕਰਕੇ ਤੇ ਉਹਨੂੰ ਜਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਇਹਦੇ ਪਿੱਛੇ ਕੀ ਜਿਹੜੇ ਕੁਝ ਪੁਲਿਸ ਵਾਲੇ ਵੀ ਸ਼ਾਮਲ ਨੇ ਜਿਨ੍ਹਾਂ ਨੇ ਜਾਣਬੁੱਝ ਕੇ ਅਜਿਹੀ ਸਥਿਤੀ ਪੈਦਾ ਕੀਤੀ ਤੇ ਇਹਨੂੰ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ हैंडल किया। इस चीज़ को लैके भी चर्चा जी वो चल रही है। जुलाई महीने दे विच राष्ट्रपति चोणां दे विच इस बारी एक संसद मैंबर की वोट का मुल 708 तो घट के 700 रहने की संभावना है। ये कहा जा रहा है कि ये पिछे कारण जम्मू कश्मीर विधान सभा का गठन ना होना। राष्ट्रपति चोणां दे विच एक संसद मैंबर की वोट का मुल दिल्ली, पुडुचेरी ते जम्मू कश्मीर सने होर राज्यों के केंद्री शासित प्रदेशों दीआं विधान सभावां लई चुने मैंबरां की गिणती ते आधारित हुंदा है। और राष्ट्रपति चोणां दे विच लोक सभा, राज सभा ते दिल्ली, पुडुचेरी ते जम्मू कश्मीर सने सूबे ते केंद्री शासित प्रदेशों दीआं विधान सभावां दे मैंबर वोटिंग करते हैं। अगस्त 19 दे विच लद्दाख ते जम्मू कश्मीर नूं दो केंद्री शासित प्रदेशों दे विच वंडण तो पहला उदों दे जम्मू कश्मीर सूबे दे विच 83 विधान सभा सीटां सीगियां। जम्मू कश्मीर पुनर्गठन कानून मुताबक केंद्री शासित प्रदेश जम्मू कश्मीर दे विच विधान सभा होगी, जदों कि लद्दाख ते सीधा केंद्र का शासन होगा। सरकार ने ऐलान किया सीगा कि विधान सभा खेतरां की हदबंदी पूरी होने तो बाद विधान सभा चोणां होणगीआं। जम्मू कश्मीर लई कायम हदबंदी कमिशन ने पिछले हफ्ते अपने अंतिम आदेश नूं नोटिफाई किया, जिहदे विच कमिशन दे वल्लों केंद्री शासित प्रदेश लिए 90 मैंबरी विधान सभा की सिफारिश की गई है। पर इस केंद्री शासित प्रदेश के विच विधान सभा मैंबरां की चोण दे विच कुछ समा लग सकता है। ये पहली बारी नहीं है कि किसी सूबे के विधायक राष्ट्रपति चोणां दे विच हिस्सा नहीं लै सकणगे। पहला 1974 दे विच 182 मैंबरी गुजरात विधान सभा नूं नव निर्माण अंदोलन मगरों मार्च दे विच भंग कर दिता गया सी ते राष्ट्रपति चोणां तो पहला गुजरात विधान सभा का गठन नहीं सी किया गया। उदों फखरुद्दीन अली अहमद राष्ट्रपति चुने गए सी। हालांकि जम्मू कश्मीर राष्ट्रपति चोणां विचों गैर हाज़र नहीं रहूगा, क्योंकि ये लोक सभा मैंबर राष्ट्रपति की चोण लई अपने वोट अधिकार की वरतों करन दे योग होणगे। साल 1997 दे विच राष्ट्रपति चोणां मगरों संसद मैंबर की वोट का मुल 708 तय किया गया सी, जदों कि 1952 दे विच पहलियां राष्ट्रपति चोणां लई एक संसद मैंबर की वोट का मुल 494 सी। साल 1974 दीआं राष्ट्रपति चोणां दे विच एक संसद मैंबर की वोट का मुल 723 सी। 1977 तो 1992 दीआं राष्ट्रपति चोणां लई ये मुल 702 तय किया गया सी। राष्ट्रपति रामनाथ कोविंद का कार्यकाल 24 जुलाई नूं पूरा होना ते इस तो पहला नवे राष्ट्रपति की चोण होनी है। नवे राष्ट्रपति के वास्ते विरोधी धिरां अपना उम्मीदवार खड़ा कर सकदियां ने। इस बारी करदियां तो हमेशा ने, पर इस बारी वो कुछ स्ट्रोंग धिरां बन सकदियां ने। जे वोटिंग दे राही राष्ट्रपति की चोण हुंदी आ तो बिना किसी शक दे ये टफ चोण जिहड़ी वो बन सकती है, क्योंकि राज सभा दे विच जिहड़ी स्थिति आ वो बदली आ। पिछले कुछ समय तो जिहड़े राज सभा के नवे मैंबर आए आ वो विरोधी धिरां दे भी कुछ आए आ। राज सभा दे विच इस साल के अंत तक स्थिति इस तरह की बन जानी है कि जिहड़ी सरकार वो सौखियां कोई भी बिल राज सभा दे विचों पास नहीं करवा सकूगी, क्योंकि विरोधी तरह का बोलबाला भी उत्थे हो जाना। और वेखना बड़ा इंटरस्टिंगली रहूगा जुलाई के महीने दे विच जदों राष्ट्रपति की चोण हुंदी है तो विरोधी धिरां दे वल्लों खास तौर दे उत्ते किहनूं उम्मीदवार बनाया जांदा ते की विरोधी धिरां इस मसले दे उत्ते सारियां एकजुट रहिंदियां ने। ये सब तो अहम जिहड़ा वो रहूगा।
ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ ਦੁਬਾਰਾ ਫਿਰ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ। ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ।